ਅੱਜ ਦੀ ਜਿਹੜੀ ਸਭ ਤੋਂ ਮੇਨ ਖਬਰ ਆ ਜੋ ਸਿਗਨਲ ਦੇ ਉੱਤੇ ਜੋ ਕੁਝ ਸਿਗਨਲ ਐਪ ਜੋ ਆ ਉਹਦੇ ਤੇ ਜੋ ਕੁਝ ਸਿਗਨਲ ਗੇਟ ਜਿਸ ਨੂੰ ਨਾਮ ਦਿੱਤਾ ਗਿਆ ਹੈ। ਜੀ ਹਾਂ ਉਹਦੇ ਤੇ ਜੋ ਕੁਝ ਵਾਪਰਿਆ ਆ ਉਹ ਇੱਕ ਤਰ੍ਹਾਂ ਦੇ ਨਾਲ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਰਿਸੀਵਿੰਗ ਐਂਡ ਤੇ ਆ ਗਿਆ ਆ। ਬਾਰ-ਬਾਰ ਜਿੰਨੇ ਵੀ ਇੰਟੈਲੀਜੈਂਸ ਏਜੰਸੀਜ਼ ਦੇ ਚੀਫ ਆ, ਚਾਹੇ ਉਹ ਟੁਲਸੀ ਗੈਬਰਟ ਆ, ਚਾਹੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼ ਆ, ਚਾਹੇ FBI ਦੇ ਡਾਇਰੈਕਟਰ ਜੋ ਕੈਸ਼ ਪਟੇਲ ਆ, ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ, ਉਹ ਟਵਿਸਟ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ, ਕਿਉਂਕਿ ਕੱਲ ਤੋਂ ਹੀ ਹੀਅਰਿੰਗ ਚੱਲ ਰਹੀ ਹੈਗੀ ਆ। ਪਰ ਜਿਸ ਜਰਨਲਿਸਟ ਨੂੰ ਦਾ ਅਟਲਾਂਟਿਕ ਵਾਲੇ ਨੂੰ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਸੀ, ਸੋ ਉਹ ਕਹਿੰਦੇ ਵੀ ਉਹ ਜਰਨਲਿਸਟ ਬਹੁਤ ਵਧੀਆ ਜਰਨਲਿਸਟ ਸੀ, ਪੈਟਰੀਓਟਿਕ ਆ, ਤੇ ਬਹੁਤ ਲੰਮੇ ਸਮੇਂ ਤੋਂ ਰਾਜਕਨਵੀਰ ਸਿੰਘ ਜੀ ਉਹ ਡਿਫੈਂਸ ਨੂੰ ਹੀ ਕਵਰ ਕਰਦਾ ਸੀ ਪਿਛਲੇ 25-30 ਸਾਲਾਂ ਤੋਂ। ਸੋ ਡਿਫੈਂਸ ਦੇ ਜਿਹੜੇ ਸੀਕ੍ਰੇਟਸ ਜਾਂ ਉਹਨਾਂ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹਨੂੰ ਹੀ ਉਹ ਮੈਨੇਜ ਕਰਦਾ ਹੁੰਦਾ ਸੀ। ਤੇ ਉਹ ਚੁੱਪ ਰਿਹਾ, ਉਹਨੂੰ ਕਿਹਾ ਵੀ ਕਾਹਨੂੰ ਵੀ ਜੋ ਇਹ ਜੋ ਇਨਫੋਰਮੇਸ਼ਨ ਆ ਟੋਟਲੀ ਕਲਾਸੀਫਾਈਡ ਇਨਫੋਰਮੇਸ਼ਨ ਆ, ਇਹਦੇ ਨਾਲ ਮੇਰੇ ਮੁਲਕ ਦੇ ਫੌਜੀਆਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਜੇ ਬਾਹਰ ਜਾਂਦੇ। ਤੇ ਹਜੇ ਵੀ ਉਸਨੇ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਅਖਬਾਰ ਵਿੱਚ ਨਹੀਂ ਛਾਪੀ। ਉਹ ਕਹਿੰਦਾ ਵੀ ਮੈਨੂੰ ਨਹੀਂ ਲੱਗਦਾ ਵੀ ਉਹ ਆਪਾਂ ਹਰ ਇੱਕ ਅਮਰੀਕਨ ਨਾਲ ਸਾਂਝੀ ਕੀਤੀ ਜਾਵੇ, ਪਰ ਅਮਰੀਕਨਸ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਦੇਖੋ ਜਿਹੜੀ ਇੱਕ ਐਪ ਆ ਉਹਦੇ ਉੱਤੇ ਜਿਹੜੇ ਸਾਡੇ ਜਿਨ੍ਹਾਂ ਦੇ ਉੱਤੇ ਅਸੀਂ ਟਰਸਟ ਕੀਤਾ, ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਇੰਚਾਰਜ ਹੈਗੇ ਆ, ਉਹ ਕਿਸ ਤਰ੍ਹਾਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੈਗੇ ਆ। ਸੋ ਕੱਲ ਦੀ ਬਹੁਤ ਸਾਰੇ ਸਰੋਤਿਆਂ ਨੇ ਹੀਅਰਿੰਗ ਵੀ ਸੁਣੀ ਹੋਣੀ ਆ ਵਾਈਟ ਹਾਊਸ ਦੇ ਵਿੱਚ ਜੋ ਚੱਲ ਰਹੀ ਆ, ਤੇ ਉਸ ਹੀਅਰਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਆ ਜਿੰਨਿਆਂ ਦੇ ਵੀ ਮੈਂ ਨਾਂ ਲਏ ਆ, ਸਾਰਿਆਂ ਦੇ ਜਿਹੜੇ ਮੂੰਹ ਉਹ ਉੜੇ ਹੋਏ ਸੀ। ਈਵਨ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜਿਹੜੀ ਕੈਰੋਲਿਨ ਲੇਵਿਟ ਹੈਗੀ ਆ, ਉਹਨਾਂ ਨੇ ਵੀ ਇਹ ਕਿਹਾ ਵੀ ਜੀ ਜਿਹੜਾ ਗੋਲਡਬਰਗ ਆ ਜੋ ਜਰਨਲਿਸਟ ਆ, ਉਹਦੇ ਇੱਕ ਤਰ੍ਹਾਂ ਦੇ ਨਾਲ ਕਲੇਮ ਸੈਂਸੇਸ਼ਨਲਿਸਟ ਹੈਗੇ ਆ। ਪਰ ਲੇਟਰ ਔਨ ਪਤਾ ਚੱਲਿਆ ਵੀ ਸਾਰਾ ਕੁਝ ਫਿਰ ਉਹ CNN ਤੇ ਵੀ ਆ ਗਿਆ, ਜਰਨਲਿਸਟ ਨੂੰ ਦੱਸਿਆ ਵੀ ਆਹ ਚੀਜ਼ ਹੈਗੀ ਆ। ਸੋ ਹੈਗਸੈਥ ਜੋ ਹੈਗੇ ਆ ਉਹ ਟੋਟਲੀ ਝੂਠ ਬੋਲਦੇ ਜਿਹੜੇ ਨਜ਼ਰ ਆਏ ਹੈਗੇ ਆ। ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਨੋਬਡੀ ਵਾਸ ਟੈਕਸਟਿੰਗ ਵਾਰ ਪਲਾਨਸ, ਵੀ ਕੋਈ ਵੀ ਟੈਕਸਟ ਨਹੀਂ ਕਰ ਰਿਹਾ ਸੀ, ਤੇ ਪਰ ਟੈਕਸਟ ਦੇ ਵਿੱਚ ਸਾਰਾ ਕੁਝ ਹੈਗਾ ਵੀ ਕੀ ਸਪਸ਼ਟ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਮੇਟੀ ਦੇ ਮੈਂਬਰਸ ਹੈਗੇ ਆ, ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਪੂਰਾ ਐਕਸਪੋਜ਼ ਕਰਾਂਗੇ। ਬਹੁਤ ਸਾਰੇ ਜਿਹੜੇ ਲੋਕ ਸੁਲਝੇ ਹੋਏ ਲੋਕ ਆ, ਉਹ ਕਹਿੰਦੇ ਸੀ ਵੀ ਜੇ ਇਹਨਾਂ ਚੋਂ ਇੱਕ ਜਣਾ ਵੀ ਕਹਿ ਦਿੰਦਾ ਵੀ ਠੀਕ ਆ ਸਾਡੀ ਮਿਸਟੇਕ ਹੋਈ ਆ, ਤੇ ਆਪਾਂ ਨਵੇਂ ਆ, ਮੇਬੀ ਫਿਊਚਰ ਦੇ ਵਿੱਚ ਅਸੀਂ ਬਹੁਤ ਕੇਅਰਫੁਲ ਹੋਵਾਂਗੇ, ਇਹ ਸਾਡੀ ਬਿਗੇਸਟ ਮਿਸਟੇਕ ਸੀ, ਕਹਿੰਦੇ ਸਾਰਾ ਮਾਮਲਾ ਹੀ ਦੱਬ ਹੋ ਜਾਣਾ ਸੀ। ਪਰ ਹੁਣ ਉਹ ਇੱਕ ਜਣਾ ਝੂਠ ਨੂੰ ਲਗਾਉਂਦਾ 2 3 10 ਜਾਣੇ, ਤੇ ਹੁਣ ਉਹ ਇਹ ਜਿਹੜਾ ਮਾਮਲਾ ਆ ਬਹੁਤ ਜ਼ਿਆਦਾ ਜਿਹੜਾ ਵੱਧਦਾ ਨਜ਼ਰ ਆ ਰਿਹਾ ਹੈਗਾ। ਜੀ ਹਰਜੋਤ ਸਿੰਘ ਜੀ, ਅੱਜ ਉਹਨਾਂ ਨੇ ਅਟਲਾਂਟਿਕ ਨੇ ਕੁਝ ਹੋਰ ਨਵੇਂ ਟੈਕਸਟ ਜਿਹੜੇ ਉਹ ਸ਼ੇਅਰ ਕੀਤੇ ਆ, ਜਿਸ ਦੇ ਵਿੱਚ ਪੀਟ ਹੈਗਸੈਥ ਦੱਸ ਰਿਹਾ ਵੀ 11:44 ਤੇ ਵੈਦਰ ਫੇਵਰੇਬਲ ਆ, ਕਨਫਰਮ ਕਰੋ ਸੈਂਟਕਾਮ ਤੋਂ ਵੀ ਇਹ ਗੋ ਆ ਮਿਸ਼ਨ ਦੇ ਲਈ। 12:15 ਦੇ ਉੱਤੇ ਕਹਿੰਦੇ ਵੀ F-18 ਨੂੰ ਲਾਂਚ ਕਰਨਾ ਆ, ਤੇ 13:45 ਦੇ ਉੱਤੇ ਯਾਨੀ ਕਿ ਉੱਥੇ ਦੇ ਦੁਪਹਿਰ 1:45 ਦੇ ਉੱਤੇ F-18 ਫਸਟ ਸਟ੍ਰਾਈਕ ਵਿੰਡੋ ਜਿਹੜੀ ਉਹ ਸਟਾਰਟ ਹੋਣੀ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ, ਸੋ ਸਿਗਨਲ ਗੇਟ ਦੇ ਨਾਲ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਹ ਜਿਹੜੇ ਲੋਕ ਜਿਨ੍ਹਾਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਵੀ ਲੋਕ ਵਿਸ਼ਵਾਸ ਕਰਦੇ ਆ, ਜਾਂ ਟੌਪ ਦੇ ਜਿਹੜੇ ਅਫੀਸ਼ੀਅਲ ਆ, ਉਹਨਾਂ ਦੀ ਇੰਨੀ ਵੱਡੀ ਜਿਹੜੀ ਅਣਗਹਿਲੀ ਹੋਈ ਆ, ਉਹ ਤੇ ਚਿੱਟੇ ਮੂੰਹ ਦੇ ਨਾਲ ਆ ਕੇ ਝੂਠ ਬੋਲੀ ਜਾ ਰਹੇ ਆ ਵੀ ਕਹਿੰਦੇ ਜੀ ਇਹ ਕਲਾਸੀਫਾਈਡ ਇਨਫੋਰਮੇਸ਼ਨ ਹੀ ਨਹੀਂ ਸੀ। ਇਹ ਤਾਂ ਭਲਾ ਹੋਵੇ ਉਸ ਪੱਤਰਕਾਰ ਦਾ ਵੀ ਉਹਨੇ ਉਸ ਟਾਈਮ ਦੇ ਉੱਤੇ ਲੀਕ ਨਹੀਂ ਕਰ ਦਿੱਤੀ ਵੀ ਜਦੋਂ ਜਿਹੜੀ ਆ ਇਹ ਇਨਫੋਰਮੇਸ਼ਨ ਉਹਦੇ ਕੋਲ ਆਈ। ਤੇ ਅਣਗਹਿਲੀ ਦੇਖੋ ਕਿੱਡੀ ਵੱਡੀ ਇਹਨਾਂ ਦੇ ਕੋਲੋਂ ਵਾਪਰੀ ਹੈਗੀ ਆ। ਚਲੋ ਟਰੰਪ ਪ੍ਰਸ਼ਾਸਨ ਤੇ ਰਾਸ਼ਟਰਪਤੀ ਟਰੰਪ ਇਸ ਨੂੰ ਇੱਕ ਛੋਟੀ ਜੀ ਮਿਸਟੇਕ ਕਹਿ ਕੇ ਅੰਡਰ ਦਾ ਰੱਗ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਪਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਦੁਆਰਾ ਜਿਹੜੇ ਇੱਕ ਵੱਡੀ ਕਹਿ ਸਕਦੇ ਆ ਵੀ ਇਹ ਕੁਤਾਹੀ ਹੋਈ ਹੈਗੀ ਆ। ਸੋ ਮਾਈਕ ਵਾਲਟਸ ਜਿਹੜੇ ਆ ਉਹਨਾਂ ਨੇ ਆਪਣੇ ਮੋਢਿਆਂ ਦੇ ਉੱਤੇ ਸਾਰਾ ਭਾਰ ਇਸ ਸਿਗਨਲ ਗੇਟ ਦਾ ਜਿਹੜਾ ਉਹ ਲੈ ਲਿਆ ਹੈਗਾ ਆ। ਸੋ ਦੇਖੋ ਕੀ ਹੁੰਦਾ ਆ। ਇੱਕ ਜਿਹੜੀ ਇਸ ਦੇ ਨਾਲ ਅਨਰਿਲੇਟਡ ਜਿਹੜੀ ਖਬਰ ਆ, ਡਿਫਰੈਂਟ ਆ, ਪਰ ਫੌਜੀਆਂ ਦੇ ਨਾਲ ਸੰਬੰਧਿਤ ਖਬਰ ਜਿਹੜੀ ਉਹ ਆ ਰਹੀ ਹੈ, ਬ੍ਰੇਕਿੰਗ ਨਿਊਜ਼ ਆ ਰਹੀ ਹੈ। US ਦੀ ਐਮਬੈਸੀ ਦੱਸ ਰਹੀ ਆ ਲਿਥੁਆਨੀਆ ਦੇ ਵਿੱਚ ਇੱਕ ਟੈਕਟੀਕਲ ਟ੍ਰੇਨਿੰਗ ਸਕੈਜੂਲ ਕੀਤੀ ਗਈ ਸੀ,
ਉਸ ਦਰਮਿਆਨ 4 ਯੂਐਸ ਦੇ ਜਿਹੜੇ ਫੌਜੀ ਆ, ਆਰਮੀ ਸੋਲਜਰਸ ਆ, ਉਹ ਮਿਸਿੰਗ ਜਿਹੜੇ ਉਹ ਦੱਸੇ ਗਏ ਆ। ਕਹਿੰਦੇ ਵੀ ਸਰਚ ਤੇ ਰਿਕਵਰੀ ਐਫਰਟ ਇਸ ਟਾਈਮ ਉਹਨਾਂ ਚਾਰੇ ਫੌਜੀਆਂ ਨੂੰ ਲੱਭਣ ਦੇ ਲਈ ਜਿਹੜੀ ਉਹ ਕੀਤੀ ਜਾ ਰਹੀ ਹੈ। ਲਿਥੁਆਨੀਆ ਦੇ ਪਬਰਾਡੀ ਕਰਕੇ ਜਿਹੜਾ ਸ਼ਹਿਰ ਆ, ਉੱਥੇ ਟ੍ਰੇਨਿੰਗ, ਕਹਿੰਦੇ ਟੈਕਟੀਕਲ ਟ੍ਰੇਨਿੰਗ ਜਿਹੜੀ ਉਹ ਚੱਲ ਰਹੀ ਸੀ। ਉਹ ਉੱਥੇ ਇਹ ਜਿਹੜੇ 4 ਫੌਜੀ ਆ ਉਸ ਜਿਹੜੇ ਆ ਉਹ ਲਾਪਤਾ ਜਿਹੜੇ ਹੋ ਗਏ ਆ। ਜਿਹੜੇ ਫੌਜੀ ਨੇ ਉਹ ਆਰਮੀ ਨੇ ਦੱਸਿਆ ਵੀ ਜਿਹੜੇ ਫੋਰਟ ਸਟੂਵਰਟ ਜਾਰਜੀਆ ਤੇ ਚਾਰੇ ਦੇ ਚਾਰੇ ਫੌਜੀ ਸੀਗੇ, ਬੇਸਡ ਸੀਗੇ, ਤੇ ਉਹ ਮੰਗਲਵਾਰ ਦੇ ਜਿਹੜੇ ਮਿਸਿੰਗ ਰਿਪੋਰਟ ਕੀਤੇ ਗਏ ਆ। ਤੇ ਕਹਿੰਦੇ ਵੀ ਫੌਜੀਆਂ ਦੀ ਜਿਹੜੀ ਗੱਡੀ ਆ ਉਹ ਵੀ ਇਸ ਟਾਈਮ ਮਿਸਿੰਗ ਆ। ਲਿਥੁਆਨੀਆ ਦੇ ਆਰਮਡ ਫੋਰਸਿਸ ਨੇ ਇਸ ਬਾਰੇ ਜਿਹੜੀ ਹੁਣ ਜਾਣਕਾਰੀ ਦਿੱਤੀ ਆ। ਜਿਹੜੀ ਲਿਥੁਆਨੀਆ ਦੀ ਯੂਐਸ ਅੰਬੈਸੀ ਆ, ਉਹਨਾਂ ਨੇ ਹੁਣੇ ਇਹ ਜਿਹੜੀ ਖਬਰ ਆ ਉਸ ਨੂੰ ਛਾਇਆ ਕੀਤਾ ਆ। ਇਹ ਜਿਹੜੀ ਬ੍ਰੇਕਿੰਗ ਨਿਊਜ਼ ਇਸ ਟਾਈਮ 4 ਫੌਜੀਆਂ ਦੇ ਨਾਲ ਸੰਬੰਧਿਤ ਲਿਥੁਆਨੀਆ ਜਿਹੜਾ ਮੁਲਕ ਆ, ਉੱਥੇ ਟ੍ਰੇਨਿੰਗ ਦੇ ਵਿੱਚ ਲਾਪਤਾ ਹੋਏ 4 ਫੌਜੀਆਂ ਬਾਰੇ ਜਾਣਕਾਰੀ ਪ੍ਰਾਪਤ ਹੋ ਰਹੀ ਆ। ਉਹਨਾਂ ਨੂੰ ਲੱਭਣ ਦੇ ਲਈ ਸਰਚ ਤੇ ਰਿਕਵਰੀ ਦੀ ਜਿਹੜੀ ਇਸ ਟਾਈਮ ਐਫਰਟ ਆ ਉਹ ਸ਼ੁਰੂ ਕਰ ਦਿੱਤੀ ਗਈ ਆ। ਜੋ ਸਿਗਨਲ ਗੇਟ ਵਾਲਾ ਕੇਸ ਹੈਗਾ ਆ, ਉਹ ਕਹਿੰਦੇ ਭਈ ਜੱਜ ਜੇਮਸ ਬੋਸਬਰਗ ਨੂੰ ਅਸਾਈਨ ਕਰ ਦਿੱਤਾ ਗਿਆ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਆਲਰੇਡੀ ਲਾਸੂਟ ਫਾਈਲ ਕਰ ਦਿੱਤਾ ਗਿਆ ਆ ਇਸ ਸੰਬੰਧ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੇ ਨੈਸ਼ਨਲ ਸਿਕਿਉਰਿਟੀ ਦੇ ਇੰਚਾਰਜ ਆ, ਉਹਨਾਂ ਨੇ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਇੱਕ ਸਿਗਨਲ ਐਪ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਆ ਸ਼ੇਅਰ ਕੀਤੀ ਹੈਗੀ ਆ, ਬਲਕਿ ਸ਼ੇਅਰ ਨਹੀਂ ਕੀਤੀ, ਉਹ ਤੋਂ ਬਾਅਦ ਇੱਕ ਜਰਨਲਿਸਟ ਉਹਦੇ ਵਿੱਚ ਇਨਕਲੂਡ ਕਰ ਲਿਆ ਗਿਆ। ਬੋਸਬਰਗ ਉਹੀ ਯੂਐਸ ਡਿਸਟ੍ਰਿਕਟ ਕੋਰਟ ਦੇ ਜੱਜ ਆ, ਜੇਮਸ ਬੋਸਬਰਗ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਟਰੰਪ ਹੁਣਾਂ ਨੂੰ ਵੈਨਜ਼ੂਏਲਾ ਨੂੰ ਦੇ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਵਾਰ ਟਾਈਮ ਪਾਵਰਸ ਯੂਜ਼ ਕਰਕੇ ਜਿਹੜਾ ਇੱਥੋਂ ਜਹਾਜ਼ ਲੈ ਕੇ ਲਿਜਾਇਆ ਗਿਆ ਸੀ ਤੇ ਉਹਨਾਂ ਨੇ ਉਸ ਨੂੰ ਰੋਕਣ ਦਾ ਆਰਡਰ ਜਾਰੀ ਕੀਤਾ ਸੀ। ਪਰ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਸ ਆਰਡਰ ਨੂੰ ਉਹਨਾਂ ਨੇ ਮੰਨਿਆ ਨਹੀਂ ਹੈਗਾ। ਸੋ ਸੇਮ ਜੱਜ ਦੇ ਕੋਲ ਇਹ ਕੇਸ ਗਿਆ ਹੈਗਾ। ਕੇਸ ਐਕਚੁਅਲੀ ਇੱਕ ਆਰਗੇਨਾਈਜੇਸ਼ਨ ਆ ਜਿਹਦੇ ਵੱਲੋਂ ਇਹ ਕੀਤਾ ਗਿਆ ਆ। ਉਹਨਾਂ ਨੇ ਜੋ ਰੂਬੀਓ, ਮਾਰਕੋ ਰੂਬੀਓ, ਉਹਨਾਂ ਦੇ ਅਗੇਂਸਟ ਕੇਸ ਕੀਤਾ ਹੈਗਾ ਇਸ ਇਸ਼ੂ ਦੇ ਵਿੱਚ। ਲੈਫਟ ਲੀਨਿੰਗ ਇੱਕ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਇਹ ਜੋ ਕੇਸ ਆ, ਅਮਰੀਕਨ ਓਵਰਸਾਈਟ, ਇੱਕ ਲੈਫਟ ਲੀਨਿੰਗ ਗਵਰਨਮੈਂਟ ਵਾਚਡੌਗ ਗਰੁੱਪ ਆ, ਉਹਨਾਂ ਨੇ ਸਿਗਨਲ ਗੇਟ ਲਾਸੂਟ ਲਿਆਂਦਾ ਹੈਗਾ। ਮਾਰਕੋ ਰੂਬੀਓ ਇਹਦੇ ਵਿੱਚ ਡਿਫੈਂਡੈਂਟ ਹੈਗੇ ਆ। ਵੀ ਕਹਿੰਦੇ ਪਈ ਉਹਨਾਂ ਦੀ ਪੋਜੀਸ਼ਨ, ਈਵਨ ਦੋ ਟੈਕਸਟ ਮੈਸੇजेस ਵਿੱਚ ਨਹੀਂ ਇਨਵੋਲਵ ਸੀ, ਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਹੈਗੀ ਆ ਐਜ਼ ਏ ਐਕਟਿੰਗ ਹੈਡ ਆਫ ਦ ਨੈਸ਼ਨਲ ਆਰਕਾਈਵਸ, ਪਈ ਜੋ ਰੈਕਰਡਸ ਆ ਗਵਰਨਮੈਂਟ ਦੇ ਆਫੀਸ਼ੀਅਲ, ਉਹਨਾਂ ਨੂੰ ਕਿੱਦਾਂ ਪ੍ਰੀਜ਼ਰਵ ਕਰਨਾ, ਉਹ ਉਹਨਾਂ ਦੀ ਪੋਜੀਸ਼ਨ ਹੈਗੀ ਆ। ਸੋ ਇਸ ਕਰਕੇ ਜਿਹੜਾ ਇਹ ਲਾਸੂਟ ਲਿਆਂਦਾ ਗਿਆ ਹੈਗਾ। ਜੀ,